ਤੁਹਾਨੂੰ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਤੇ ਖੁਸ਼ ਆਮਦੀਦ ਦੇ ਲਈ ਅੰਮ੍ਰਿਤ ਦੀਵਾਨਾ ਹੋਣਾ ਨੂੰ ਮੁਬਾਰਕਬਾਦ ਦਿੰਦੀ ਹਾਂ। ਮੈਂ ਬਿਲਕੁਲ ਨਹੀਂ ਸੀ ਸੋਚਿਆ ਕਿ ਮੈਨੂੰ ਬੋਲਣ ਲਈ ਕਿਹਾ ਜਾਊਗਾ, ਪਰ ਮੈਂ ਇਹ ਕਿਤਾਬ ਤਕਰੀਬਨ 15-20 ਦਿਨ ਪਹਿਲਾਂ ਪੜ੍ਹੀ ਹੈ। ਉਸ ਤੋਂ ਬਾਅਦ ਮੈਂ ਮਿਸਟਰ ਦੀਵਾਨਾ ਉਹਨਾਂ ਦੇ ਨਾਲ ਰੇਡੀਓ 'ਤੇ ਸ਼ੋਅ ਕੀਤਾ, ਇੱਕ ਤਕਰੀਬਨ 1.5 ਘੰਟੇ ਦਾ ਉਹ ਸ਼ੋਅ ਸੀ। ਮੈਨੂੰ ਪਹਿਲੀ ਵਾਰੀ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇੱਕਦਮ ਕਿਤਾਬ ਨੂੰ ਪੜ੍ਹਦੇ ਸਾਰ ਦਿਲ ਕੀਤਾ ਕਿ ਮੈਂ ਕਿਤਾਬ ਦੇ ਲੇਖਕ ਨੂੰ ਮਿਲਾਂ, ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਉਹਨਾਂ ਬਾਰੇ ਗੱਲਬਾਤ ਕਰਾਂ। ਸੋ ਮੈਂ ਆਪਣੇ ਉਸ ਸ਼ੋਅ ਦੇ ਵਿੱਚ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਇਹਨਾਂ ਦੀਆਂ ਵੱਖ-ਵੱਖ ਰਚਨਾਵਾਂ ਬਾਰੇ। ਕੁਝ ਚੀਜ਼ਾਂ, ਕੁਝ ਗੱਲਾਂ ਮੈਨੂੰ ਲੱਗੀਆਂ, ਮੈਂ ਆਪਣੀ ਵਾਲੀ ਕਿਤਾਬ ਤਾਂ ਨਾਲ ਲੈ ਕੇ ਨਹੀਂ ਆਈ ਜਿਹਦੇ ਉੱਤੇ ਮੈਂ ਮਾਰਕ ਕੀਤਾ ਹੋਇਆ ਸੀ, ਕਿਉਂਕਿ ਮੈਂ ਕਿਸੇ ਇਸ ਤਰ੍ਹਾਂ ਦੀ ਤਿਆਰੀ ਨਾਲ ਨਹੀਂ ਆਈ ਕਿ ਮੈਂ ਆ ਕੇ ਸਟੇਜ 'ਤੇ ਕੁਝ ਕਹਿਣਾ। ਪਰ ਕੁਝ ਰਚਨਾਵਾਂ ਜਿਹੜੀਆਂ ਮੈਨੂੰ ਬਹੁਤ ਪਸੰਦ ਆਈਆਂ ਉਹਨਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗੀ। ਆਪਣੀ ਬੁੱਕ ਦੇ ਉੱਤੇ ਮੈਂ ਸਾਰੇ ਨੋਟਸ ਲਿਖੇ ਹੋਏ ਸੀ, ਪਰ ਹੁਣ ਮੈਂ ਹੁਣੇ ਇਹਨਾਂ ਦੇ ਕੋਲੋਂ, ਜਸਵੀਰ ਹੋਣਾ ਕੋਲੋਂ ਕਿਤਾਬ ਲਈ ਹੈ, ਅਤੇ ਕੁਝ ਰਚਨਾਵਾਂ ਜਿਵੇਂ ਮੈਨੂੰ ਯਾਦ ਆ ਰਹੀਆਂ ਮੈਂ ਉਹਨਾਂ ਬਾਰੇ ਕੁਝ ਗੱਲ ਕਰਨਾ ਚਾਹੁੰਦੀ ਹਾਂ। ਜ਼ਿਆਦਾ ਜਿਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਉਹਨਾਂ ਦੇ ਵਿੱਚੋਂ ਟੈਕਸੀ ਚਾਲਕ ਅਤੇ ਸਰਦਾਰੀਆਂ, ਇਹਨਾਂ ਦੀ ਇੱਕ ਰਚਨਾ, ਰਿਕਸ਼ੇ ਵਾਲਾ ਅਤੇ ਮੈਂ। ਜਿਸ ਢੰਗ ਦੇ ਨਾਲ ਇਹਨਾਂ ਨੇ ਕੰਪੈਰੀਜ਼ਨ ਕੀਤਾ ਕੁਝ ਇੱਥੇ ਦੀ ਲਾਈਫ ਦਾ ਅਤੇ ਇੰਡੀਆ ਦੀ ਲਾਈਫ ਦਾ, ਥਾਂ 'ਤੇ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਉਹ ਚੀਜ਼ ਦੇਖਣ ਨੂੰ ਨਜ਼ਰ ਆਉਂਦੀ ਹੈ। ਉਸ ਤੋਂ ਵੀ ਪਹਿਲਾਂ ਦੀ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਨਹੀਂ ਸੀ ਪਤਾ ਕਿ ਅੰਮ੍ਰਿਤ ਦੀਵਾਨਾ ਹੁਣੀ ਕੌਣ ਹੈਗੇ ਆ। ਮੇਰੇ ਹੱਥ ਇੱਕ ਕਿਤਾਬ ਲੱਗੀ ਜਿਹਦੇ ਵਿੱਚ 2 ਲਾਈਨਾਂ ਲਿਖੀਆਂ ਹੋਈਆਂ ਸੀ, ਮੇਰੇ ਮਨ ਦੀ ਪਾਰਲੀਮੈਂਟ ਵਿੱਚ ਹਮੇਸ਼ਾ ਸ਼ੋਰ ਸ਼ਰਾਬਾ ਰਹਿੰਦਾ ਹੈ, ਕਦੇ ਮੇਰੇ ਸੁਪਨੇ ਵਾਕਆਊਟ ਕਰ ਜਾਂਦੇ ਨੇ। ਉਹ ਲਾਈਨਾਂ ਮੈਨੂੰ ਇੰਨੀਆਂ ਚੰਗੀਆਂ ਲੱਗੀਆਂ, ਮੇਰਾ ਦਿਲ ਕੀਤਾ ਕਿ ਮੈਂ ਉਸ ਰਾਈਟਰ ਨੂੰ ਮਿਲਾਂ, ਅਤੇ ਇਹਨਾਂ ਦੇ ਨਾਲ ਅਚਾਨਕ ਹੋਈ ਮੁਲਾਕਾਤ ਅੱਜ ਮੈਨੂੰ ਇੱਥੇ ਤੱਕ ਖਿੱਚ ਕੇ ਲੈ ਆਈ ਹੈ। ਮੈਂ ਜ਼ਿਆਦਾ ਡੀਟੇਲ ਦੇ ਵਿੱਚ ਕੁਝ ਨਹੀਂ ਕਹੂੰਗੀ, ਸਿਰਫ ਇੰਨਾ ਹੀ ਕਹਾਂਗੀ ਕਿ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਸਾਰੀਆਂ ਦਿਲ ਨੂੰ ਛੂਹਦੀਆਂ ਨੇ, ਅਤੇ ਜਿਸ ਤਰ੍ਹਾਂ ਇੱਕ ਆਮ ਸਧਾਰਨ ਇਨਸਾਨ ਸੁਸਾਇਟੀ ਦੇ ਵਿੱਚ ਰਹਿੰਦਿਆਂ ਵਿਚਰਦਿਆਂ ਮਹਿਸੂਸ ਕਰਦਾ ਹੈ, ਉਹ ਸਾਰੀਆਂ ਗੱਲਾਂ ਕਹਿਣੀਆਂ, ਆਪਣਾ ਆਪ ਉਸ ਤਰੀਕੇ ਦੇ ਨਾਲ ਐਕਸਪ੍ਰੈਸ ਕਰਨਾ ਸੌਖਾ ਨਹੀਂ ਹੁੰਦਾ। ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕੀਤੀ, ਇਹ ਗੱਲਬਾਤ ਦੇ ਵਿੱਚ ਉਸ ਢੰਗ ਦੇ ਨਾਲ ਐਕਸਪ੍ਰੈਸਿਵ ਨਹੀਂ ਮੈਨੂੰ ਲੱਗੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇਹ ਚੀਜ਼ ਐਕਸਪ੍ਰੈਸ ਕੀਤੀ ਆ। ਮੈਂ ਇਸ ਗੱਲ ਦੇ ਲਈ ਇਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ ਅਤੇ ਬਹੁਤ-ਬਹੁਤ ਵਧਾਈ ਹੈ ਇਹਨਾਂ ਦੀ ਇਸ ਕਿਤਾਬ ਦੇ ਲਈ। ਸ਼ੁਕਰੀਆ।